ਜਾਵਾਂ ਸਵੇਰੇ ਸਵੇਰੇ ਪਰਾਂਠਾ ਤੇ ਫਿਰ ਹਜ਼ਮ ਕਿਵੇਂ ਕਰਨਾ ਵਾ ਉਹਨੂੰ ਕੁਸ਼ਤੀ ਕਰਕੇ ਕਬੱਡੀ ਆਪਾਂ ਕਰ ਦੇਣਾ ਹੈ ਕੜੀ ਉਹ ਤੇਰੀ ਖੈਰ ਚੰਡ ਖਿੱਚ ਕੇ ਵੱਜ ਗਈ ਪੱਟ ਤੇ ਤੇ ਹੋਰ ਕੋਂਡਿਆ ਤੁਹਾਨੂੰ ਵਿੱਚ ਜਿਹੜਾ ਨਜ਼ਰ ਆ ਰਿਹਾ ਨਾ ਨਜ਼ਾਰਾ ਆ ਵੇਖ ਕੀ ਸ਼ੇਰ ਬਣ ਗਿਆ ਅੰਬਾਂ ਦਾ ਹੋ ਗਿਆ ਕਬਾੜਾ ਤੇ ਮੇਰੀ ਉਂਗਲ ਤੇ ਖੁਰ ਘੋਣ ਦੀ ਲਓ ਜੀ ਵੇਖ ਲਓ ਨਜ਼ਾਰਾ ਆਏ ਹਾਏ ਕੀ ਬਾਤ ਹੈ ਆਪੇ ਸ਼ੇਰ ਸ਼ਾਇਰ ਵੀ ਇੰਜ ਹੀ ਲਿਖਦੇ ਹੋਣੇ ਨੇ ਸ਼ਾਇਰ ਵੀ ਇੰਜ ਲਿਖਦੇ ਨੇ ਅੰਬ ਖਾਣ ਲੱਗੇ ਤੇ ਕਿਸੇ ਦੇ ਤੁਹਾਨੂੰ ਅੰਬਾਂ ਦਾ ਹੋ ਗਿਆ ਕਬਾੜਾ ਤੇ ਮੇਰੀ ਉਂਗਲ ਤੇ ਖੁਰ ਕੋਈ ਤੇ ਲਓ ਜੀ ਵੇਖ ਲਓ ਨਜ਼ਾਰਾ ਆਏ ਹਾਏ ਕੀ ਬਾਤ ਹੈ ਹਰ ਗੱਲ ਦਾ ਜਵਾਬ ਹੈ ਇੱਕ ਤੇ ਐਸ ਬੁੱਢੀ ਕੋਲ ਹਰ ਗੱਲ ਦਾ ਜਵਾਬ ਕੋਈ ਐਸੀ ਗੱਲ ਨਹੀਂ ਹੁੰਦੀ ਜਿਹੜੀ ਗੱਲ ਦਾ ਐਸ ਬੁੱਢੀ ਕੋਲ ਜਵਾਬ ਨਾ ਹੋਵੇ ਇਹ ਬੁੱਢੀ ਨੇ ਨਾ ਪਤਾ ਨਹੀਂ ਕੀ ਕੋਈ ਕੰਟੈਕਟ ਕੀਤਾ ਉਦੋਂ ਗੂਗਲ ਦੇ ਨਾਲ ਕੋਈ ਗੱਲ ਤੁਸੀਂ ਸਵਾਲ ਕਰਨਾ ਤੇ ਇਹਨੂੰ ਗੂਗਲ ਨੇ ਟੱਕ ਕਰਕੇ ਨਾ ਤੁਸੀਂ ਸਿਰੀ ਨੇ ਇਹਨੂੰ ਆਨਸਰ ਦੇਣਾ ਸਿਰੀ ਦੇ ਵਿੱਚ ਅੱਜ ਕਾਫੀ ਜ਼ਿਆਦਾ ਹੀ ਦਿਨ ਹੋ ਗਏ ਵਲੌਗ ਰਿਕਾਰਡ ਨਹੀਂ ਸੀ ਕੀਤਾ ਕਿਉਂਕਿ ਮੇਰੀ ਤਬੀਅਤ ਜ਼ਿਆਦਾ ਖਰਾਬ ਸੀ ਥੋੜੀ ਜਿਹੀ ਬਿਹਤਰ ਹੋਈ ਮੈਂ ਸੈਂਟਰ ਦੇ ਵਿੱਚ ਰਿਕਾਰਡਿੰਗ ਕੀਤੀ 1-2 ਦਿਨ ਠੀਕ ਹੈ ਲੇਕਿਨ ਉਸ ਤੋਂ ਬਾਅਦ ਫਿਰ ਜਿਹੜਾ ਨਾ ਤਬੀਅਤ ਜ਼ਿਆਦਾ ਖਰਾਬ ਸੀ ਮੇਰੇ ਕੋ ਵਲੌਗ ਰਿਕਾਰਡ ਹੀ ਨਹੀਂ ਸੀ ਹੋ ਰਿਹਾ ਤੇ ਮੈਂ ਕਿਹਾ ਚਲੋ ਪਹਿਲੇ ਬਿਹਤਰ ਹੋ ਲਈਏ ਬਾਬਾ ਜੀ ਉਸ ਤੋਂ ਬਾਅਦ ਕਰਾਂਗੇ ਜ਼ਿਆਦਾ ਹੀ ਮੁਸ਼ਕਿਲ ਹੋ ਰਿਹਾ ਸੀ ਹੈ ਤੇ ਅੱਜ ਸਵੇਰ ਹੁਣ ਮਾਸ਼ਾਅੱਲਾ ਇਸ ਟਾਈਮ ਕੋਈ 6:15 ਵਜੇ ਦਾ ਟਾਈਮ ਹੈ ਤੇ ਸੂਰਜ ਨਿਕਲ ਰਿਹਾ ਹੈ ਠੀਕ ਹੈ ਚੈੱਕ ਕਰੋ ਬਿਲਕੁਲ ਸਾਹਮਣੇ ਸੂਰਜ ਨਿਕਲ ਰਿਹਾ ਤੇ ਕੱਲ ਸ਼ਾਮੀ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ ਸਾਡੇ ਇੱਥੇ ਠੀਕ ਹੈ ਬਾਰਿਸ਼ ਤੋਂ ਬਾਅਦ ਦਾ ਮੌਸਮ ਕਾਫੀ ਫਰੈਸ਼ ਹੋ ਗਿਆ ਸੀ ਕੱਲ ਰਾਤ ਤੇ ਠੀਕ ਹੈ ਰਾਤ ਜਿਹੜਾ ਮੌਸਮ ਵੀ ਫਰੈਸ਼ ਸੀ ਗਲੀ 'ਚ ਤੇ ਸਨਾਟਾ ਛਾਇਆ ਪਿਆ ਟੋਟਲੀ ਮਾਸ਼ਾਅੱਲਾ ਆਪਣੇ ਤੇ ਪੌਦੇ ਦੀਆਂ ਜਿਹੜਾ ਨਾ ਕਲੀਆਂ ਖਿਲੀਆਂ ਹੋਈਆਂ ਨੇ ਫਰੈਸ਼ 5-4 ਕਲੀਆਂ ਵੀ ਤੋੜਦੇ ਆ ਜਾ ਕੇ ਬੇਬੇ ਨੂੰ ਦਿੰਦੇ ਆ ਫਰੈਸ਼ ਕਲੀਆਂ ਦਾ ਵੀ ਸਰਪ੍ਰਾਈਜ਼ ਹਾਏ ਇੱਕ ਤਾਂ ਮੈਂ ਬੁੱਢਾ ਹੋ ਗਿਆ ਹੁਣ ਤੇ ਮੇਰੇ ਕੋਲ ਨਾ ਥਾਂ ਵੀ ਨਹੀਂ ਹੋਇਆ ਜਾਂਦਾ ਲੋ ਬਾਈ ਸਵੇਰ ਫਰੈਸ਼ ਕਲੀਆਂ ਆਪਾਂ ਤੋੜ ਲੀਆਂ ਠੀਕ ਹੈ ਸੂਰਜ ਇਧਰੋਂ ਚੜ ਗਿਆ ਤੇ ਬਾਹਰ ਮੌਸਮ ਠੰਡਾ ਹੈ ਬਾਬਾ ਜੀ ਬਾਰਿਸ਼ ਤੋਂ ਬਾਅਦ ਠੰਡਾ ਹੈ ਪੱਤਿਆਂ ਦੇ ਬੂਟਿਆਂ ਦੇ ਵੀ ਹਰ ਬੂਟੇ ਦਾ ਚੈੱਕ ਕਰੋ ਤੁਸੀਂ ਰੰਗ ਬਦਲ ਗਿਆ ਹੋਇਆ ਨਜ਼ਾਰਾ ਬੂਟੇ ਸਾਰੇ ਫਰੈਸ਼ ਹੋ ਗਏ ਨੇ ਹਵਾ ਚੱਲ ਰਹੀ ਹੈ ਤੇ ਰਿਕਾਰਡਿੰਗ ਨਹੀਂ ਸੀ ਹੋ ਰਹੀ ਹੁਣ ਤਬੀਅਤ ਮੇਰੀ ਕਾਫੀ ਹੱਦ ਤੱਕ ਬਿਹਤਰ ਹੋ ਗਈ ਮਾਸ਼ਾਅੱਲਾ ਤੁਸੀਂ ਦੁਆਵਾਂ ਕੀਤੀਆਂ ਬਹੁਤ ਜ਼ਿਆਦਾ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਬਾਹਰੋਂ ਹੁਣ ਧੁੱਪ ਆ ਰਹੀ ਹੈ ਗਰਮੀ ਵਧੇਗੀ ਅੰਦਰ ਇਸ ਤੋਂ ਪਹਿਲੇ ਦਰਵਾਜ਼ਾ ਕਰ ਦਿਆ ਬੰਦ ਹੈ ਤੇ ਬੇਬੇ ਜੀ ਜਿਹੜਾ ਆਪਣੇ ਬਰਤਨ ਧੋਈ ਜਾ ਰਹੇ ਨੇ ਬੇਬੇ ਨੂੰ ਆ ਕੇ ਬੇਬੇ ਜੀ ਨਾਸ਼ਤਾ ਬਣਾਓ ਲਓ ਬੇਬੇ ਜੀ ਨਜ਼ਾਰੇ ਲਓ ਮਾਸ਼ਾਅੱਲਾ ਨਜ਼ਾਰੇ ਲਓ ਫਰੈਸ਼ ਬੂਟੇ ਦੀਆਂ ਕਲੀਆਂ ਠੀਕ ਹੈ ਕਲੀਆਂ ਆ ਗਈਆਂ ਨੇ ਆਪਣੇ ਬੂਟੇ ਦੀਆਂ ਬਿਲਕੁਲ ਫਰੈਸ਼ ਇਹਨਾਂ ਨੂੰ ਹੁਣ ਰੱਖਾਂਗੇ ਹਾਏ ਕਰੋ ਮੈਂ ਕੌਣ ਲੱਗ ਗਈ ਕਿ ਨਹੀਂ ਨਾਲ ਹੀ ਇਹਨਾਂ ਨੂੰ ਆਪਾਂ ਕੀ ਕਰੀਦਾ ਸੀ ਥੋੜ੍ਹੀਆਂ ਜਿਹੀਆਂ ਕਲੀਆਂ ਤੋੜੀ ਦੀਆਂ ਨੇ ਇਸ ਤਰ੍ਹਾਂ ਤੇ ਲਿਆ ਕੇ ਬਾਬਾ ਜੀ ਇੱਥੇ ਟੇਬਲ ਤੇ ਸਜਾ ਦਈਦੇ ਤੇ ਸਾਰਾ ਦਿਨ ਜਿਹੜਾ ਨਾ ਘਰੋਂ ਖੁਸ਼ਬੂ ਆਉਂਦੀ ਰਹਿੰਦੀ ਹੈ ਇਹ ਤਕਰੀਬਨ ਕਲੀਆਂ 2 ਦਿਨ ਕੱਢਣਗੀਆਂ ਤੇ ਮਾਂ ਜੀ ਜਿਹੜਾ ਨਾ ਬਰਤਨ ਧੋਈ ਜਾ ਰਹੇ ਨੇ ਹੁਣ ਕੀ ਅੱਜ ਨਾਸ਼ਤੇ ਦੇ ਵਿੱਚ ਕੀ ਦੋਗੇ ਸਵੇਰ ਜੋ ਕਹਾਂਗਾ ਬਣਾ ਦਿੰਦੇ ਆ ਹੋਰ ਕੀ ਕਰਾਂਗੇ ਰੂਟੀਨਾਂ ਬਾਬਾ ਜੀ ਸਾਡੀਆਂ ਹੋ ਗਈਆਂ ਟੋਟਲੀ ਚੇਂਜ ਹੁਣ ਇਸ ਟਾਈਮ ਸਵੇਰ ਨਮਾਜ਼ ਰੋਜ਼ਾ ਕੀਤਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਨਾ ਪਾਣੀ ਸ਼ਾਣੀ ਪੀ ਲਿਆ ਸੀ ਹੁਣ ਜਿਹੜਾ ਨਾ ਮੈਂ ਕਿਹਾ ਭੁੱਖ ਲੱਗੀ ਹੁਣ ਰੂਟੀਨਾਂ ਤੇ ਆਪਣੀ ਚੇਂਜ ਹੋ ਗਈਆਂ 6 ਵਜ ਗਏ ਨੇ ਤੇ ਨਾਸ਼ਤਾ ਅੱਜ ਕਰੀਏ ਅੱਜ ਬਾਬਾ ਜੀ ਗੈਸ ਦਾ ਨਾਸ਼ਤਾ ਕਰੀਏ ਘਰ ਦੀ ਸਿਲੰਡਰ ਚਲਾ ਤੇ ਅਸੀਂ ਥੱਕ ਗਏ ਆ ਠੀਕ ਹੈ ਤੇ ਅੱਜ ਜਿਹੜਾ ਨਾ ਅੱਜ ਗੈਸ ਯੂਜ਼ ਕਰਾਂਗੇ ਬਾਬਾ ਜੀ ਹੁਣ ਬੇਬੇ ਕਰਦੀ ਹੈ ਡਰਾਮੇ ਆ ਕੰਮਾਂ ਵਾਲੀਆਂ ਦੇ ਕਿਵੇਂ ਜਾਂ ਤਾਂ ਕੱਲ ਆਈ ਸਾਰਾ ਦਿਨ ਅੱਛਾ ਹਾਂ ਸਵੇਰੇ ਜੇ ਮੈਂ ਕਿਹਾ ਚਲੋ ਸਵੇਰੇ ਟਾਈਮ ਨਾਲ ਹੋ ਜੇ ਤੱਕ ਫਿਰ ਨਹੀਂ ਆਈ ਫਿਰ ਆਪ ਨੂੰ ਕਰਨਾ ਪੈਣਾ ਬਾਜੀ ਸਾਡੀ ਵੀ ਮਸਤ ਮਾਹੌਲ ਹੈ ਠੀਕ ਹੈ ਬਾਜੀ ਇੱਕ ਦਿਨ ਆਂਦੀ ਹੈ ਤੇ 2 ਦਿਨ ਛੁੱਟੀਆਂ ਕਰਦੀ ਬਾਜੀ ਦਾ ਵੀ ਜਿਵੇਂ ਨਾ ਨਿੱਕੇ ਹੁੰਦੇ ਨਿਆਣੇ ਸਕੂਲ 'ਚ ਛੁੱਟੀਆਂ ਨਹੀਂ ਸੀ ਕਰ ਦਿੰਦੇ ਬਾਜੀ ਦਾ ਵੀ ਉਹ ਸੀਨ ਆ ਇੱਕ ਦਿਨ ਜਾਣਾ 2 ਦਿਨ ਛੁੱਟੀ ਗਰਮੀ ਵਾਕਈ ਬਹੁਤ ਜ਼ਿਆਦਾ ਗਰਮੀ ਦੇ ਅੰਦਰ ਕੀਤੀ ਪਈ ਕੱਲ ਸ਼ਾਮੀ ਬਾਰਿਸ਼ ਹੋਈ ਕੱਲ ਇੰਨੀ ਕੁ ਜ਼ਿਆਦਾ ਗਰਮੀ ਸੀ ਨਾ ਕੋਈ ਲੈਵਲ ਦੀ ਗਰਮੀ ਸੀ ਮਤਲਬ ਅਖੀਰ ਹੋਈ ਪਈ ਸੀ ਤੇ ਕੱਲ ਅਸਰ ਟਾਈਮ ਜਾ ਕੇ ਇੱਕ ਵਾਰੀ ਬੱਦਲ ਆਇਆ ਹਨੇਰਾ ਆਇਆ ਪਹਿਲੇ ਉਸ ਤੋਂ ਬਾਅਦ ਫਿਰ ਬਾਰਿਸ਼ ਹੋਈ ਮੈਂ ਪਿੰਡ ਸੀਗਾ ਪਹਿਲੇ ਤੇ ਪਿੰਡ ਕਾਫੀ ਜ਼ਿਆਦਾ ਬੱਦਲ ਸੀਗੇ ਲੇਕਿਨ ਬਾਰਿਸ਼ ਨਹੀਂ ਸੀ ਆ ਰਹੀ ਫਿਰ ਮੈਂ ਪਿੰਡੋਂ ਨਿਕਲ ਆਇਆ ਮੈਂ ਜਿਸ ਟਾਈਮ ਪਿੰਡੋਂ ਆਇਆ ਮੈਂ ਸ਼ਹਿਰ ਪਹੁੰਚੇ ਤੇ ਸ਼ਹਿਰ ਬਾਰਿਸ਼ ਪੈ ਚੁੱਕੀ ਹੋਈ ਸੀਗੀ ਤੇ ਜਿਸ ਮੈਂ ਸ਼ਹਿਰ ਪਹੁੰਚ ਗਿਆ 10 ਮਿੰਟ ਬਾਅਦ ਪਿੰਡੋਂ ਫੋਨ ਆਇਆ ਕਿ ਹੁਣ ਪਿੰਡ ਬਾਰਿਸ਼ ਪੈ ਰਹੀ ਤੇ ਮੈਨੂੰ ਕਾਫੀ ਜ਼ਿਆਦਾ ਜਿਹੜਾ ਨਾ ਦੋਸਤਾਂ ਦੇ ਭੈਣ ਭਰਾਵਾਂ ਦੇ ਮੈਸੇਜ ਆਏ ਨੇ ਕਿ ਭਾਈ ਵਲੌਗ ਜਿਹੜਾ ਨਾ ਡੇਲੀ ਡਾਲਿਆ ਕਰੋ ਤੇ ਬੜੀ ਖੁਸ਼ੀ ਹੋਈ ਹੈ ਲੇਕਿਨ ਇਹ ਹੈ ਕਿ ਮੇਰੀ ਤਬੀਅਤ ਜਿਹੜੇ ਨਾਲ ਖਰਾਬ ਸੀ ਨਾ ਸਾਹ ਸੀ मैं नहीं सी बना सकता इस वजह तो नहीं सी बना रहा अस्सलामुअलैकुम कैसे हैं आप सब उम्मीद है कि सब खैर खैरियत से होंगे सेहत तबीयत ठीक होगी और आपको भाई की आवाज़ से ही पता लग गया होगा कि जी इतनी एनर्जियाँ लेवल है ना बेबे ने कढ़ लिया बाबा जी दुध वाला तसला तो बेबे हुण रखेगी ਚਾਵਾਂ ਰੱਖ ਰਹੀ ਹੈ ਬੇਬੇ ਤੇ ਨਾਲ ਰੱਖ ਰਹੀ ਹੈ ਕੋਈ ਬ੍ਰੈਡ ਆਂਡੇ ਛਾਂਡੇ ਹੁਣ ਨਾਸ਼ਤਾ ਰੈਡੀ ਹੁੰਦਾ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਕੀ ਨਾਸ਼ਤਾ ਬੇਬੇ ਬਣਾ ਰਹੀ ਹੈ ਠੀਕ ਹੈ ਸਾਨੂੰ ਬ੍ਰੈਡ ਮਿਲਦਾ ਕਿ ਪਰਾਠਾ ਮਿਲਦਾ ਜੇ ਪਰਾਠਾ ਮਿਲ ਜੇ ਤੇ ਮੈਂ ਕਹਿੰਦਾ ਕਿਆ ਖੁਸ਼ ਨਸੀਬੀ ਹੋਏਗੀ ਪਰਾਠਾ ਹੋਵੇ ਵਾਲਾ ਤੇ ਨਾਲ ਹੋਵੇ ਅਚਾਰ ਲੇਕਿਨ ਇਹ ਕਿ ਪਰਾਠਾ ਬਾਬਾ ਜੀ ਅੱਜ ਕੱਲ੍ਹ ਦੇ ਨਿਆਣੇ ਜਿਹੜੇ ਨਾ ਹਜ਼ਮ ਨਹੀਂ ਕਰ ਪਾ ਰਹੇ ਪਰਾਠੇ ਦਾ ਕੰਮ ਓਵਰ ਹੋ ਜਾਂਦਾ ਤੇ ਹੁਣ ਨਾਸ਼ਤਾ ਬਣਦਾ ਫਿਰ ਨਾਸ਼ਤਾ ਕਰਦੇ ਆ ਸਾਰੀ ਮਿਨੀ ਫੈਮਿਲੀ ਰਲ ਕੇ ਸਦਕੇ ਜਾਵਾਂ ਸਵੇਰੇ ਪਰਾਠਾ ਤੇ ਫਿਰ ਹਜ਼ਮ ਕਿਵੇਂ ਕਰਨਾ ਵਾ ਉਹਨੂੰ ਕੁਸ਼ਤੀ ਕਰਕੇ ਕਬੱਡੀ ਨਹੀਂ ਨਾ ਇੱਕ ਕਬੱਡੀ ਕਰ ਦੇਣਾ ਆਪਾਂ ਗਰਮੀ ਬਹੁਤ ਆ ਤੇ ਪਰਾਠੇ ਖਾਣ ਨਾਲ ਆਪਾਂ ਕਰ ਦੇਣਾ ਹੈ ਕੜੀ ਉਹ ਤੇਰੀ ਖੈਰ ਚੰਡ ਖਿੱਚ ਕੇ ਵੱਜ ਗਈ ਪੱਟ ਤੇ ਓਕੇ ਲੱਕ ਦਾ ਕੜਾਕਾ ਸੀ ਨਾ ਪੱਟ ਅੱਗੇ ਲੱਕ ਦਾ ਕੜਾਕਾ ਸੀ ਹੁਣ ਪੱਟ ਦਾ ਕੜਾਕਾ
ਇਹ ਕੋੜੀ ਕੋੜੀ ਕਰਦੇ ਇੰਜ ਖਿੱਚ ਕੇ ਵੱਜੀ ਉਹ ਪੱਟ ਦੇ ਉੱਤੇ ਇੱਕ ਵਾਰੀ ਵਾਕਈ ਕੜਾਕਾ ਪੈ ਗਿਆ। ਬੇਬੇ ਨੂੰ ਆਪਾਂ ਸਾਰੀਆਂ ਛਾਵਾਂ ਸਜਾਤੀਆਂ ਨੇ, ਚਾਹ ਪਾ ਕੇ ਦੇ ਦਿੱਤੀ ਹੈ, ਠੀਕ ਹੈ। ਇਹ ਬ੍ਰੈਡ ਜੀ ਮੈਂ ਆਪਦੇ ਤੇ ਕਰ ਲਿਆ ਨੇ ਚਾਰਕ ਗਰਮ, ਤੇ ਬੇਬੇ ਬਾਬਾ ਜੀ ਲਾ ਕੇ ਜੜਾਣਾ ਜੈਮ ਸ਼ੈਮ ਤੇ ਬੇਬੇ ਖਾਈ ਜਾ ਰਹੀ ਬਾਸ਼ਾ। ਚੰਗਾ ਲੱਗਦਾ ਉਹ ਨਹੀਂ ਠੰਡਾ ਦਾ ਫਿਰ ਕੋਈ ਨਹੀਂ ਖਾਦਾ ਜਾਂਦਾ ਬਾਬਾ ਜੀ। ਆਂਡਿਆਂ ਦੀਆਂ ਟਿੱਕੀਆਂ ਬਣ ਗਈਆਂ ਨੇ ਆਪਣੀਆਂ, ਨਾਲ ਆਪਣੇ ਆ ਗਏ ਨੇ ਬ੍ਰੈਡ, ਠੀਕ ਹੈ, ਬਰਾਊਨ, ਤੇ ਉਹ ਕੈਚਅਪ ਤੇ ਮਾਇਓਨੀਜ਼ ਬੇਬੇ ਨੇ ਕਰ ਦਿੱਤੀ ਹੈ ਮਿਕਸ। ਕਹਿੰਦੇ ਉਂਝ ਮਿਕਸ ਨਹੀਂ ਹੁੰਦਾ, ਇੰਜ ਵਿੱਚ ਲਾਈਓ ਤੇ ਖਾਈਓ, ਇਹ ਵੀ ਕੰਮ ਠੀਕ ਹੈ। ਪਤਾ ਗਰਮ ਕਰਨਾ, ਜੇ ਮੱਖਣ ਮੁੱਖਣ ਲਾਣਾ ਉਹਨੇ ਫਿਰ ਤਾਂ ਗਰਮ ਕਰੇ ਬੰਦਾ ਨਾ। ਸੁੱਕਿਆਂ ਦਾ ਕੀ ਗਰਮ ਕਰਨਾ ਵਾ? ਉਹ ਸੁੱਕਿਆਂ ਦਾ ਮੈਨੂੰ ਗਰਮ ਕਰਕੇ ਸਹੀ ਲੱਗਦੇ ਨੇ ਉਹ। ਬਸ ਮੈਂ ਐਵੇਂ ਆਂਡਾ ਬਣਾ ਕੇ ਤੇ ਫਰਾਈ ਪੈਨ ਦੇ ਵਿੱਚ ਹੀ ਬਸ ਰੱਖ ਕੇ 1 ਮਿੰਟ ਐਵੇਂ ਚੁੱਲ੍ਹੇ ਦੇ ਉੱਤੇ ਫੇਰ ਲਈਦਾ। ਗੁਜ਼ਾਰਾ ਤਿਆਰ, ਤੇ ਤੁਸੀਂ ਵੀ ਗੁਜ਼ਾਰਾ ਮਜ਼ਾਰਾ ਕਰੋ ਤਿਆਰ, ਤੇ ਸਵੇਰੇ ਸਵੇਰੇ ਗੁਜ਼ਾਰਾ ਮਜ਼ਾਰਾ ਕਰੋ, ਤੇ ਫਿਰ ਦੁਪਹਿਰ ਨੂੰ ਰੱਜ ਕੇ ਨਹੀਂ ਤੁਸੀਂ ਇਹ ਨਵੇਂ ਕੱਪ ਗੈਸ ਖੁਸ਼ੀ ਚਲਾਤੇ ਜੀ ਪਏ ਸੀ। ਮੈਂ ਕਿਹਾ ਇਹਨਾਂ ਨੂੰ ਵਰਤ ਹੀ ਲਈਏ, ਪਤਾ ਨਹੀਂ ਜ਼ਿੰਦਗੀ ਦਾ। ਬੇਬੇ ਮੇਰੇ ਨੂੰ ਇਹ ਟਿਕਾ ਨਹੀਂ ਹੈ। ਕਿੰਨਾ ਦੀ ਮਾਈਆਂ ਵੈਸੇ ਇੰਜ ਵੀ ਕਰਦੀਆਂ ਨੇ ਕਿ ਕੱਪ ਅਗਰ ਲਿਆ ਕੇ ਰੱਖੇ ਨਾ, ਨਵੇਂ ਪਏ ਨੇ, ਹੁਣ ਘਰੇ ਪਏ ਹੋਏ ਨੇ, ਮਤਲਬ ਕਿ ਬੰਦਾ ਬਾਅਦ ਚ ਕਿਤੇ ਯੂਜ਼ ਕਰਨਾ, ਨਹੀਂ ਇਹ ਪਏ ਨੇ ਤੇ ਇਹ ਲੱਗੀ ਕਿਉਂ ਨਹੀਂ ਸ਼ੈ, ਇਹ ਸ਼ੈ ਪਈ ਕਿਉਂ ਰਹਿ ਗਈ ਹੈ? ਪਈ ਨਹੀਂ ਰਹਿਣੀ ਚਾਹੀਦੀ ਘਰ ਦੇ ਵਿੱਚ। ਕੀ ਕਰਨੀ ਆ ਐਵੇਂ ਮੇਰੀ ਦੁਨੀਆ ਕਰਦੀ ਫਿਰਦੀ ਹੈ। ਜੋ ਹੋਵੇ ਆਪਦਾ ਖਾ ਪੀ ਲਓ, ਅੱਛਾ ਖਾਓ, ਅੱਛਾ ਪਾਓ, ਆਪਦੀ ਜਿਹੜੀ ਅੱਛੀ ਚੀਜ਼ ਇਸਤੇਮਾਲ ਕਰੋ। ਐਵੇਂ ਟੁੱਟੀਆਂ ਪਿਆਲੀਆਂ ਚੁੱਕ ਕੇ ਫਿਰੋ, ਕੋਈ ਗੱਲ ਕਰਨ ਦੀ ਗੱਲ ਹੈ ਵੀ ਠੀਕ ਹੈ। ਇਸ ਤੋਂ ਪਹਿਲੇ ਕਿ ਬੇਬੇ ਬਾਬਾ ਜੀ ਸਾਰਾ ਖਤਮ ਕਰੇ ਤੇ ਅਸੀਂ ਵੀ ਕੋਈ ਨਾਸ਼ਤੇ ਦੇ ਹਵਾਲੇ ਹੋਈਏ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮਜ਼ਾ ਆਇਆ। ਮੈਂ ਨਾਸ਼ਤਾ ਮੈਂ ਤਿਆਰ ਕਰਕੇ ਰੱਖ ਕੇ ਆਈ ਸੀ, ਚੁੱਕ ਕੇ ਸੁਣਾ ਲੈ ਲਿਆਂਦਾ। ਆਂਡਾ ਕਿਹਨੇ ਬਣਾਇਆ? ਬ੍ਰੈਡ ਕਿਹਨੇ ਗਰਮ ਕੀਤੇ? ਬ੍ਰੈਡ ਤੂੰ ਗਰਮ ਕੀਤਾ। ਆਂਡਾ ਕਿਹਨੇ ਬਣਾਇਆ? ਆਂਡਾ ਮੈਂ ਬਣਾਇਆ। ਫਰਾਈ ਪੈਨ ਚ ਪਾਉਣਾ ਆਂਡਾ ਬਣਾਉਣਾ ਨਹੀਂ ਹੁੰਦਾ, ਕੱਲਾ ਫਰਾਈ ਪੈਨ ਚ ਪਾ ਕੇ ਤੇ ਆ ਗਏ ਜੀ ਪੁੱਤਰ। ਹੁਣ ਲਾ ਲਾ ਉਹਨੂੰ, ਪਕਾਇਆ ਉਹਨੂੰ, ਲਾਇਆ ਮੈਂ ਹੈ। ਇਹ ਤਾਂ ਗੱਲ ਵੇ ਡਬਲ ਹੋ ਗਈ ਨਾ। ਮੈਂ ਚਾਹ ਬਣਾਈ, ਮੈਂ ਅੰਡਾ ਬਣਾਇਆ। ਅੰਡਾ ਬਣਾਇਆ ਨਹੀਂ, ਅੰਡਾ ਫੈਂਟ ਕੇ ਸਿਰਫ ਵਿੱਚ ਸੁੱਟਿਆ। ਇੰਨਾ ਹੀ ਤਾਂ ਕੰਮ ਹੁੰਦਾ, ਲਾਉਣ ਦਾ ਕਿਹੜਾ ਫਰਕ। ਸ਼ੁਕਰ ਅਲਹਮਦੁਲਿਲਾ ਯਾਰ, ਨਾਸ਼ਤਾ ਵਗੈਰਾ ਕਰ ਲਿਆ। ਤੇ ਲੇਕਿਨ ਨਾ ਮੇਰੀਆਂ ਹੁਣ ਅੱਜ ਨਾ ਮੋਟਰਸਾਈਕਲਾਂ ਬੜੀਆਂ ਗੰਦੀਆਂ ਪਈਆਂ। ਇਹ ਵੀ ਗੰਦੀ ਹੋਈ ਪਈ ਹੈ, ਲੇਕਿਨ ਇਹ ਚਲੋ ਸੁੱਕੀ ਮਿੱਟੀ ਪਈ ਹੈ। ਲੇਕਿਨ ਇਹ ਜਿਹੜੀ ਛੋਟੀ ਹੈ ਨਾ, ਇਹ ਗੰਦੀ ਹੋਈ, ਇਹਨੂੰ ਨਾ ਜ਼ੰਗ ਲੱਗ ਰਿਹਾ। ਇਹ ਅਗਲੇ ਚੱਕੇ ਨੂੰ ਵੀ ਜ਼ੰਗ ਲੱਗ ਰਿਹਾ, ਪਿਛਲੇ ਨੂੰ ਵੀ ਜ਼ੰਗ ਲੱਗ ਰਿਹਾ, ਠੀਕ ਹੈ। ਇਹ ਪਿੱਛੇ ਸਾਰੇ ਜ਼ੰਗ ਲੱਗ ਰਹੇ। ਤੇ ਇਹ ਹੁਣ ਮੈਂ ਸੋਚ ਰਿਹਾ ਮੈਨੂੰ ਲੈ ਕੇ ਜਾਵਾਂ ਤੇ ਜਾ ਕੇ ਬਾਬਾ ਜੀ ਇੱਕ ਇੱਕ ਕਰਕੇ ਇਹਨਾਂ ਨੂੰ ਮੈਂ ਪਹਿਲੇ ਧਵਾਵਾਂ, ਜਾਂ ਤਾਂ ਧਵਾ ਕੇ ਲੈ ਕੇ ਆਵਾਂ, ਤੇ ਜਾਂ ਫਿਰ ਇੱਥੇ ਬਾਹਰ ਪੈਪ ਲਾ ਕੇ ਖੁਦ ਧੋ ਲਵਾਂ। ਤੇ ਸੋਚਦੇ ਹਾਂ, ਵੇਖਦੇ ਹਾਂ ਕੀ ਕਰਦੇ ਹਾਂ। ਇਹ ਅੱਜ ਤਾਂ ਮੇਰਾ ਸਭ ਤੋਂ ਪਹਿਲੇ ਮੇਨ ਕੰਮ ਤੇ ਮੇਰਾ ਹੈ ਕਿ ਮੋਟਰਸਾਈਕਲ ਧਵਾਣੀ, ਕਿਉਂਕਿ ਮੈਂ ਉਹਨੂੰ ਧਵਾਉਂਦੇ 3 ਦਿਨ ਹੋ ਗਏ। ਮੈਂ ਸੋਚਣ ਡਿਆ, ਉਹ ਮੈਂ ਛੋਟੀ ਮੋਟਰਸਾਈਕਲ ਘਰੋਂ ਮੰਗਵਾਈ ਸੀ ਪਿੰਡੋਂ, ਇਸ ਵਜ੍ਹਾ ਤੋਂ ਕਿਉਂਕਿ ਇਹ ਜਿਹੜੀ ਨਾ ਵੱਡੀ ਹੈ, ਭਾਰੀ ਹੈ, ਤੇ ਮੇਰੇ ਲੱਕ 'ਚ ਅੱਗੇ ਦਰਦ ਹੁੰਦੀ, ਬਾਹਰ ਕੱਢਣੀ ਤੇ ਬਾਹਰੋਂ ਅੰਦਰ ਚੜਾਉਣੀ ਨਾ, ਥੋੜ੍ਹਾ ਜਿਹਾ ਮੈਨੂੰ ਨਾ ਉਹ ਵਜ਼ਨੀ ਕੰਮ ਲੱਗ ਰਿਹਾ ਸੀ। ਤੇ ਮੈਂ ਇਸ ਵਜ੍ਹਾ ਤੋਂ ਮੈਂ ਕਿਹਾ ਤੂੰ ਖਲੋ 4 ਦਿਨ ਰਾਣੀ। ਛੋਟੀ ਮੰਗਵਾਉਣੀ ਫ੍ਰੀ ਖਲੋਤੀ ਹੋਈ ਸੀਗੀ। ਉਮਰਾਨ ਵੀ ਉੱਥੇ ਉਹ 125 ਚਲਾਉਂਦਾ, ਦੂਸਰੀ ਹਵੇਲੀ ਪਈ ਸੀ ਤੇ ਗੰਦੀ ਹੋਣ ਡਈ ਸੀ। ਮੈਂ ਕਿਹਾ ਚਲੋ ਇਹਨੂੰ ਮੰਗਵਾਓ, ਹੌਲੀ ਹੈ, 4 ਦਿਨ ਇਹਨੂੰ ਯੂਜ਼ ਕਰਦੇ ਹਾਂ, ਉਸ ਤੋਂ ਬਾਅਦ ਫਿਰ ਇਹਨੂੰ ਕਰ ਲਾਂਗੇ। ਤੇ ਹੁਣ ਸਭ ਤੋਂ ਪਹਿਲੇ ਮੇਨ ਕੰਮ ਹੈ ਵੇ। ਤੇ ਹੁਣ ਹਜੇ ਤੇ ਲੇਕਿਨ 7 ਵਜੇ ਨੇ, ਖੁੱਲਿਆ ਨਹੀਂ ਹੋਣਾ ਕੋਈ ਵੀ ਨਾ ਮੋਟਰਸਾਈਕਲ ਛੋਟਾ ਧੋਣ ਵਾਲਾ ਸਿਸਟਮ। ਥੋੜੀ ਦੇਰ ਤੱਕ ਉਹ ਖੁੱਲੇਗਾ ਤੇ ਫਿਰ ਚੱਲਦੇ ਹਾਂ ਤੇ ਜਾ ਕੇ ਇਹਨਾਂ ਨੂੰ ਧਵਾਉਂਦੇ ਹਾਂ। 6 hours later ਯਾਰ ਮੈਂ ਨਾ ਸੁੱਤਾ ਪਿਆ ਸੀ ਤੇ ਥੋੜਾ ਸੋ ਰਿਹਾ ਸੀ, ਤੇ ਮੈਨੂੰ ਨਾ ਸ਼ੱਕ ਜਿਹਾ ਪੈ ਜਾਵੇ ਬਾਹਰ ਨਾ ਬਾਰਿਸ਼ ਹੋ ਰਹੀ ਹੈ। ਆਏ ਹਾਏ ਵਾਕਈ ਬਾਬਾ ਜੀ ਬਾਹਰ ਮਾਸ਼ਾਅੱਲਾ ਜੀ ਮਾਸ਼ਾਅੱਲਾ। ਲੋ ਬਾਹਰ ਤੇ ਬਾਰਿਸ਼ ਹੋਈ ਜਾ ਰਹੀਆਂ, ਹਲਕੀ ਰਿਮਝਿਮ ਛੜੀ ਹੋਈ ਹੈ। ਆਹ ਉਹਨੇ ਬਾਰਿਸ਼ ਤੇ ਕਿਤੇ ਆਵਾ ਦੇਰ ਦੀ ਹੋ ਰਹੀ, ਕਿਉਂਕਿ ਕਾਫੀ ਦੇਰ ਹੋ ਗਈ। ਮੈਨੂੰ ਨਾ ਛਨ ਦੀ ਆਵਾਜ਼ ਹਲਕੀ ਸੁਣਾਈ ਦੇ ਰਹੀ ਸੀ ਕਿ ਜਿਸ ਤਰ੍ਹਾਂ ਨਾ ਬਾਰਿਸ਼ ਹੋ ਰਹੀ ਬਾਹਰ ਨਾ। ਤੇ ਲੇਕਿਨ ਮੈਂ ਕਿਹਾ ਨਹੀਂ, ਕਿਤੇ ਪਹਿਲੇ ਹਵਾ ਚੱਲੀ ਮੇਰੇ ਖਿਆਲ 'ਚ ਨਾ। ਤੇ ਬਾਬਾ ਜੀ ਮੌਸਮ ਬੜਾ ਫਰੈਸ਼ ਹੋ ਗਿਆ ਮਾਸ਼ਾਅੱਲਾ, ਬਾਰਿਸ਼ ਹੋਈ ਜਾ ਰਹੀ ਹੈ। ਲਓ ਜੀ ਅੱਜ ਫਿਰ ਗਰਮੀ ਬੜੀ ਸੀ ਸੁਬਾਹ ਦੀ, 2 ਵਜੇ ਦਾ ਟਾਈਮ ਹੈ ਹੁਣ, ਤੇ ਬਾਬਾ ਜੀ ਬਾਰਿਸ਼ਾਂ ਛਾ ਰਹੀਆਂ ਨੇ ਬਾਰਿਸ਼ਾਂ। later ਗੁੱਡ ਮਾਰਨਿੰਗ ਮਾਈ ਫਰੈਂਡਸ ਐਂਡ ਬ੍ਰਦਰ। ਲਓ ਜੀ 8 ਵਜ ਗਏ ਨੇ ਰਾਤ ਦੇ, ਠੀਕ ਹੈ। ਤੇ ਬੇਬੇ ਨੇ ਨੀਂਦਾਂ ਪੂਰੀਆਂ ਕਰ ਕਰਕੇ ਤੇ ਹੁਣ ਉੱਠ ਕੇ ਰੋਟੀਆਂ ਪਕਾ ਲਈਆਂ। ਹੁਣ ਗੁੱਸੇ ਨਾਲ ਬੇਬੇ ਭਰੀ ਪਈ ਆ, ਕੰਮ ਕੀਤੇ ਆ ਤੇ ਤੂੰ ਗੁੱਸੇ ਨਾਲ ਬੇਬੇ ਭਰੀ ਪਈ ਆ। ਨਾਲੇ ਜਿਵੇਂ ਮੈਂਗੋ ਇੰਜ ਪੀਲੇ ਪਿਆ, ਇੰਜ ਬੇਬੇ ਗੁੱਸੇ ਨਾਲ ਰੰਗ ਪੀਲਾ ਹੋਇਆ ਪਿਆ। ਕਿਉਂਕਿ ਬਾਬਾ ਜੀ ਮੈਨੂੰ ਨਾ ਲੱਗ ਗਈ ਭੁੱਖ ਕੋਈ 1 ਵਜੇ। ਕਿਉਂ ਸਵੇਰੇ 6 ਵਜੇ ਦਾ ਨਾਸ਼ਤਾ ਕੀਤਾ ਸੀ, ਮੈਨੂੰ ਜਾਗ ਕੇ ਇੰਨਾ ਕੁ ਮੈਂ ਜਾਗਿਆ, ਮੈਨੂੰ ਲੱਗ ਗਈ ਭੁੱਖ। ਹੁਣ ਮੈਂ ਉੱਠਾਂ ਵੇਖਾਂ ਫ੍ਰਿਜ ਸਿਰਫ ਅੰਬਾਂ ਤੋਂ ਇਲਾਵਾ ਕੁਛ ਨਹੀਂ ਸੀ ਪਿਆ ਹੈ। ਮੈਂ ਉੱਠਾਂ ਵੇਖਾਂ ਝਾਤੀ ਮਾਰਾਂ, ਬੇਬੇ ਵੇਖ ਤੂੰ ਝੂਠ ਕਿੱਡੇ ਬੋਲਦਾ ਹੈ। ਤੁਸੀਂ ਸੱਚੀ ਖਰਾਟੇ ਮਾਰਦੇ ਅੱਜ। ਖਰਾਟਿਆਂ ਨਾਲ ਸੁੱਤੀ ਵੀ ਤੁਸੀਂ ਸੱਚੀ ਖਰਾਟਿਆਂ ਨਾਲ, ਮੌਸਮ ਠੀਕ ਹੈ। ਠੰਡਾ ਸੀ ਥੋੜ੍ਹਾ ਫਿਰ ਮੈਂ ਦੁਬਾਰਾ ਅੱਧਾ ਘੰਟਾ ਮੈਂ ਫਿਰ ਆਵਾਂ, ਫਿਰ ਬੇਬੇ ਪਰਨ ਨੂੰ ਕਰਕੇ ਜੀ ਮੈਂ ਉਧਰੋਂ ਅੱਧੇ ਘੰਟੇ ਬਾਅਦ ਇੱਧਰ ਪਾਸੇ ਇੱਧਰ ਬੇਬੇ ਖਰਾਟੇ ਮਾਰ ਕੇ ਮੈਨੂੰ ਅੱਜ ਗਏ ਕੋਈ 3:30 ਵਜੇ ਮੀਂਹ ਪੈਣਾ ਸ਼ੁਰੂ ਹੋਇਆ। 3 ਵਜੇ ਮੀਂਹ ਪਿਆ, ਮੈਂ ਬਾਹਰੋਂ ਕਿਹੜਾ ਲਾ ਕੇ ਆਇਆ, ਮੀਂਹ ਪੈਣ ਡਿਆ। 3:30 ਵਜੇ ਮੈਂ ਅੰਦਰ ਆਇਆ, ਠੀਕ ਹੈ। ਅੰਦਰ ਆ ਕੇ ਮੈਂ ਦੁਬਾਰਾ ਉਦੋਂ ਮੈਂ ਪਿਆ, ਮੈਨੂੰ ਕਿਤੇ ਲੱਗ ਗਈ ਅੱਖ ਮੇਰੀ ਲੱਗ ਗਈ। ਹੁਣ ਮੈਨੂੰ ਸੁੱਤੇ ਪਏ ਉਠਾਇਆ ਤੇ ਹੁਣ ਆਪਦੀ ਗੱਲ ਤੇ ਉਹਨੇ ਕਹਿੰਦੇ ਨਹੀਂ 3 ਵਜੇ ਕੰਮ ਵਾਲੀ ਕੁੜੀ ਆਈ, 3:30 ਵਜੇ ਉਹ ਗਈ ਆ, ਠੀਕ ਹੈ। ਮੈਂ ਕਿਹਾ 3 ਵਜੇ
4:30 ਵਜੇ 3 ਵਜੇ ਪੂਰੇ 3 ਵਜੇ ਕੇ 3 ਕੇ 4 ਮਿੰਟ ਹੋਏ ਸੀ ਜਦੋਂ ਮੈਂ ਬਾਹਰੋਂ ਹੋ ਕੇ ਮੀਂਹ ਪਿਆ ਨਾ ਤੂੰ ਤੇ ਪਤਾ ਨਹੀਂ ਕਿਹੜੀਆਂ ਸਦੀਆਂ ਦਾ ਸੁੱਤਾ ਤੂੰ ਅੱਖ ਉੱਠਦਾ ਨਹੀਂ ਤੇਰੀ ਅੱਖ ਨਹੀਂ ਖੁੱਲਦੀ ਹੁਣ 8 ਵਜੇ ਮੇਰੀ ਅੱਖ ਖੁੱਲੀ ਤੇ ਮੈਂ ਕਿਤੇ 3:30 ਵਜੇ ਸੁੱਤਾ ਉਹ 3-4 ਘੰਟੇ ਨੀਂਦ ਹੋ ਜਾਂਦੀ ਹੁਣ ਮੈਂ ਭੁੱਖ ਨਾਲ ਡੀਕ ਕੇ ਮੈਂ ਭੁੱਖ ਨਾਲ ਸੌਂ ਗਿਆ ਮੇਰੇ ਤੇ ਢਿੱਡ 'ਚ ਚੂਹੇ ਨੱਚਣੇ ਸੀ ਆਪਦੇ ਢਿੱਡ 'ਚ ਜਦੋਂ ਚੂਹੇ ਨੱਚੇ ਨਾ ਆਪਦੇ ਢਿੱਡ 'ਚ ਚੂਹੇ ਨੱਚੇ ਤੇ ਆਪਦੇ ਢਿੱਡ 'ਚ ਚੂਹੇ ਰੋਟੀਆਂ ਦੇ ਪਕਾਲੇ ਨਾਲ ਮੈਨੂੰ ਦਬਕੇ ਮਾਰ ਕੇ ਭੁੱਖ ਲੱਗੀ ਤੂੰ ਉੱਠਦਾ ਨਹੀਂ ਇਹ ਇੰਜ ਗੱਲ ਆਪਦੀ ਦੇ ਉੱਤੇ ਤੇ ਮਾਵਾਂ ਜਿਹੜੀਆਂ ਨਾ ਵਾਰੇ ਨਹੀਂ ਆਉਣ ਦਿੰਦੀਆਂ ਦੇਖੋ ਨਾ ਜਿਹੜਾ ਬੰਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਨਾ ਉਹ ਜਦੋਂ ਦਵਾਈ ਖਾ ਲੈਂਦਾ ਨਾ ਉਦੋਂ ਫਿਰ ਉਹਨੂੰ ਜਦੋਂ ਬੀਪੀ ਸਹੀ ਹੋ ਜਾਂਦਾ ਉਹਦਾ ਬਲੱਡ ਠੀਕ ਹੁੰਦਾ ਤੇ ਉਦੋਂ ਉਹਨੂੰ ਨੀਂਦ ਆਉਂਦੀ ਸਕੂਨ ਦੀ ਜਦੋਂ ਹਾਈ ਹੋਵੇ ਤੇ ਉਹਨੂੰ ਕਿੰਨੀ ਪਰੇਸ਼ਾਨੀ ਹੁੰਦੀ ਕਿੰਨੀ ਪ੍ਰੋਬਲਮ ਹੁੰਦੀ ਆ ਕਿ ਨਹੀਂ ਦਿਮਾਗ ਨੂੰ ਸਕੂਨ ਹੁੰਦਾ ਨਹੀਂ ਪੈਰਾਂ ਨੂੰ ਸਕੂਨ ਹੁੰਦਾ ਇਸ ਤਰ੍ਹਾਂ ਹੀ ਜਿਲੀਆਂ ਖਾਣ ਪੀਣ ਨਾਲ ਕਿਸੇ ਚੀਜ਼ ਨਾਲ ਨਹੀਂ ਹੁੰਦਾ ਸਿਰਫ ਇਨਸਾਨ ਦੀ ਜ਼ਿੰਦਗੀ 'ਚ ਕੁਝ ਟੈਨਸ਼ਨਾਂ ਇਹੋ ਜਿਹੀਆਂ ਹੁੰਦੀਆਂ ਵਾ ਜਿੰਦੀ ਵਜ੍ਹਾ ਨਾਲ ਬੰਦੇ ਦਾ ਸਿਰਫ ਦਿਮਾਗ ਜਿਹੜਾ ਨਾ ਉਹ ਬੋਝਲ ਰਹਿੰਦਾ ਵਾ ਹਰ ਵੇਲੇ ਉਸੇ ਜਿਹੜੀ ਸੋਚ ਨੂੰ ਅਸੀਂ ਕੱਢਦੇ ਆ ਨਾ ਉਧਰ ਨੂੰ ਹੀ ਜਾਂਦਾ ਜ਼ਿੰਦਗੀ ਦੀ ਰੁਟੀਨ 'ਚ ਜਿਹੜੀਆਂ ਮਿਲੀਆਂ ਹੁੰਦੀਆਂ ਨਾ ਚੀਜ਼ਾਂ ਕਹਿੰਦੇ ਨਾ ਮਾਜ਼ੀ ਨੂੰ ਖਤਮ ਕਰ ਦੋ ਇਹ ਨਖਾਪਣਾ ਹੁੰਦਾ ਹੀ ਨਹੀਂ ਜਿੰਨਾ ਮਰਜ਼ੀ ਕਰ ਲਈਏ ਉਹ ਮਾਜ਼ੀ 'ਚ ਕੁਝ ਅੱਛਾ ਹੋਇਆ ਹੁੰਦਾ ਵਾ ਤੇ ਉਹ ਜਦੋਂ ਅਸੀਂ ਕੁਝ ਕਰਦੇ ਆ ਸਾਡੇ ਨਾਲ ਕੋਈ ਗਲਤ ਹੋ ਰਿਹਾ ਹੁੰਦਾ ਤੇ ਉਦੋਂ ਸਾਨੂੰ ਉਹ ਅੱਛਾਈ ਜਿਹੜੀ ਉਹ ਯਾਦ ਹੁੰਦੀ ਇੰਨਾ ਕੁ ਤੰਗ ਕਰਦੀ ਆ ਕਿ ਹੱਦ ਤੋਂ ਜ਼ਿਆਦਾ ਫਿਰ ਅਸੀਂ ਸੋਚਦੇ ਆ ਇਸ ਤਰ੍ਹਾਂ ਕਰਕੇ ਵੀ ਸਾਡੀ ਏਜ ਦੇ ਵਿੱਚ ਜਿਹੜੇ ਲੋਕ ਆ ਤੇ ਉਹਨਾਂ ਦੀਆਂ ਫਿਰ ਹੁਣ ਚੈਨ ਨੀਂਦਾਂ ਸਕੂਨ ਕਿੱਥੇ ਹੁੰਦੇ ਆ ਭਲਾ ਨੀਂਦਾਂ ਸਕੂਨ ਪਤਾ ਕਿੰਝ ਹੋਣਾ ਜਿਵੇਂ ਹੁਣ ਅੱਜ ਮੀਂਹ ਪੈਣ ਡਿਆ ਸੌਣ ਦਾ ਮਹੀਨਾ ਹੁਣ ਜਿਹੜਾ ਨਾ ਇੱਕ ਤੇ ਚਾਹ ਹੋਵੇ ਨਾਲ ਪੱਕੇ ਹੁਣ ਮੀਂਹ ਦੇ ਟਾਈਮ ਤੇ ਪਕੌੜੇ ਤੇ ਨਾਲ ਗਾਣਾ ਲੱਗਿਆ ਬਸ ਸੌਣ ਦੀ ਚੜੀ ਵੇ ਲੱਗੀ ਸੌਣ ਦੀ ਚੜੀ ਮੈਂ ਵੀ ਚੜਾ ਕੁੱਟ ਦੋਏ ਛੱਤ ਤੇ ਚੜੀ ਇਹ ਗੱਲਾਂ ਹੀ ਆ ਇਹ ਸਿਰਫ ਗੱਲਾਂ ਹੀ ਆ ਵਾਹ ਕਰਦਾ ਉਹ ਆ ਕਿ ਜਿੰਨੇ ਜ਼ਿੰਦਗੀ 'ਚ ਸੌਖੀ ਸੁੱਖ ਵੇਖਿਆ ਉਹ ਤੇ ਜਾਂ ਜਿਹਨੂੰ ਇੰਨੀ ਕੁ ਕੋਈ ਟੈਨਸ਼ਨ ਹੋਵੇ ਇੰਨਾ ਕੁ ਉਦਾਸ ਹੋਵੇ ਉਹ ਬੰਦਾ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਕਿਉਂ ਨਹੀਂਗਾ ਕਿ ਅਸੀਂ ਦੌਰ 'ਚ ਗੁਜ਼ਰੇ ਚਲੋ ਅੰਬਾਂ ਦਾ ਕਰੋ ਕਾਟਾ ਤੇ ਰੋਟੀ ਖਾਈਏ ਭੁੱਖ ਨਾਲ ਸੱਚੀ ਗੁੜੂ ਆਉਣ ਡਿਆ ਕੰਮ ਹਾਂ ਤੇ ਫੇਰ ਤੇ ਕੱਟੋ ਅੰਬਾਂ ਦਾ ਕਾਟਾ ਵਾਟਾ ਕਰੋ ਇਹ ਆਪਾਂ ਕਰਨ ਲੱਗੇ ਆ ਕੱਟ ਦਿਓ ਫਿਰ ਛੁਰੀ ਇਹ ਅੰਬ ਸਵਾਦੀ ਨਿਕਲੇ ਕਿ ਨਹੀਂ ਇਹ ਦੋ ਕਿਸਮ ਦੇ ਆ ਅੰਬ ਜਿਹੜੇ ਨਹੀਂ ਇੱਕ ਹੀ ਕਿਸਮ ਦੇ ਸੀ ਨਹੀਂ ਪੁੱਤਰ ਆ ਜਿਹੜਾ ਬੁੱਢਾ ਹੋਰ ਕਿਸਮ ਆ ਇਹ ਮਿੱਠਾ ਵਾ ਇਹ ਖੱਟਾ ਹੋਣਾ ਵਾ ਇਹ ਮੈਂ ਸਖਤ ਮੈਂ ਚੁਣ ਕੇ ਲਿਆਇਓ ਬੁੱਢੇ ਪੌਂਡਸ ਮੈਨੂੰ ਕਹਿੰਦਾ ਬੁੱਢੇ ਲੈ ਜਾ ਯਾਦ ਕਰੇਗਾ ਘਰੇ ਜਾ ਕੇ ਮੈਨੂੰ ਕਹਿੰਦਾ ਸੀ ਆ ਲੈ ਜਾ ਯਾਦ ਕਰੇਗਾ ਮੈਂ ਕਹਿੰਦਾ ਨਹੀਂ ਬੁੱਢੇ ਕੱਢ ਮੈਂ ਤੇ ਜ਼ਬਰਦਸਤੀ ਬੁੱਢੇ ਕਢਾਏ ਵਿੱਚੋਂ ਨਹੀਂ ਆ ਜਿਹੜੇ ਨੇ ਇਹ ਖੱਟੇ ਹੋਣੇ ਖੱਟਾ ਸੂਬਾ ਮੈਂ ਕੱਟਿਆ ਸੀ ਨਾ ਕੱਲ ਤੇ ਇਹ ਖੱਟਾ ਵਾ ਵਿੱਚੋਂ ਆ ਜਿਹੜਾ ਵਾ ਇਹ ਮਿੱਠਾ ਵਾ ਓਕੇ ਲੋ ਜੀ ਅੰਬਾਂ ਦਾ ਹੋਣ ਲੱਗ ਗਿਆ ਹੁਣ ਕਬਾੜਾ ਠੀਕ ਹੈ ਛੇਤੀ ਆਏ ਮੇਰੀ ਉਂਗਲ ਤੇ ਖੁਰਕ ਹੋਣ ਡਿਆ ਤੁਹਾਨੂੰ ਵਿੱਚ ਜਿਹੜਾ ਨਜ਼ਰ ਆ ਰਿਹਾ ਨਾ ਨਜ਼ਾਰਾ ਆ ਵੇਖ ਕੀ ਸ਼ੇਰ ਬਣ ਗਿਆ ਅੰਬਾਂ ਦਾ ਹੋ ਗਿਆ ਕਬਾੜਾ ਤੇ ਮੇਰੀ ਉਂਗਲ ਤੇ ਖੁਰਕ ਹੋਣ ਡਈ ਲੋ ਜੀ ਵੇਖ ਲਓ ਨਜ਼ਾਰਾ ਆਏ ਹਾਏ ਕੀ ਬਾਤ ਹੈ ਆਪੇ ਸ਼ੇਰ ਸ਼ਾਇਰ ਵੀ ਇੰਜ ਹੀ ਲਿਖਦੇ ਹੋਣੇ ਨੇ ਸ਼ਾਇਰ ਵੀ ਇੰਜ ਹੀ ਲਿਖਦੇ ਨੇ ਅੰਬ ਖਾਣ ਲੱਗੇ ਤੇ ਕਿਸੇ ਦੇਖਦੀ ਤਾਂ ਅੰਬਾਂ ਦਾ ਹੋ ਗਿਆ ਕਬਾੜਾ ਤੇ ਮੇਰੀ ਉਂਗਲ ਤੇ ਖੁਰਕ ਹੋਈ ਤੇ ਲਓ ਜੀ ਵੇਖ ਲਓ ਨਜ਼ਾਰਾ ਆਏ ਹਾਏ ਕੀ ਬਾਤ ਹੈ ਤੇ ਆਪੇ ਸ਼ੇਰ ਬਣਾ ਤੇ ਸ਼ਾਇਰ ਇੰਜ ਹੀ ਕਰਦੇ ਨੇ ਸ਼ਾਇਰੀ ਹੋਰ ਸ਼ਾਇਰ ਕਿਹੜਾ ਸਮਾਨ ਤੋਂ ਉਹਨਾਂ ਨੂੰ ਤਖਲੀਕ ਹੁੰਦੀ ਕਿ ਸੁੱਤੇ ਪਏ ਤੋਂ ਉਹਨਾਂ ਦਿਮਾਗ ਦੇ ਵਿੱਚ ਜਿਹੜਾ ਜੀ ਕੋਈ ਫਰਿਸ਼ਤਾ ਆਇਆ ਤਾਂ ਉਹਨੇ ਸ਼ੇਰ ਪਾ ਦਿੱਤੇ ਉਹ ਵੀ ਇੰਜ ਹੀ ਆ ਦੁਨੀਆਦਾਰੀ ਵੇਖ ਵੂਖ ਕੇ ਇੱਧਰ ਉੱਧਰ ਕੀ ਹੋਣ ਡਿਆ ਠੀਕ ਹੈ ਚਾਹ ਪੀਂਦੇ ਹੋਣਗੇ ਤੇ ਲਿਖ ਦਿੰਦੇ ਹੋਣਗੇ ਲੋ ਇਸ ਚਾਹ ਕੋ ਮੇਰੀ ਚਾਹ ਨਹੀਂ ਜਿਸ ਚਾਹ में आपकी चाह नहीं है बस वाह क्या बात ਜਿੱਦਾਂ ਕਹਿੰਦੇ ਨੇ ਦਾਤਰੀ ਦੰਦੀ ਹੋਈ ਏ ਸਾਵਾ ਘਰ ਸੱਜਣਾ ਦਾ ਜਾਲ ਸੂੜੀ ਉੱਤੇ ਟੰਗੀ ਹੋਈ ਆਏ ਹਾਏ ਸਾਵਾ ਘਰ ਸੱਜਣਾ ਦਾ ਹੋਵੇ ਵੀ ਨਾ ਹੈ ਜੇ ਸੱਜਣ ਨੂੰ ਕੋਈ ਹੋਰ ਮਿਲਣਾ ਹੋਵੇ ਬੰਦਾ ਵੇਖ ਕੇ ਅੰਦਰੋਂ ਅੰਦਰ ਹੀ ਮਚਲਦਾ ਰਹੇ ਇਹਦਾ ਮਤਲਬ ਇਹ ਨਹੀਂ ਕਿ ਸਾਵਾ ਘਰ ਹੀ ਹੋਣਾ ਘਰ ਤਾਂ ਦਿਲ 'ਚ ਹੁੰਦਾ ਵਾਹ ਇਹ ਹੀ ਮਿਰਜ਼ਾ ਗਾਲਬ ਸਾਡਾ ਇੱਕ ਤੇ ਸ਼ੇਰੋ ਸ਼ਾਇਰੀ ਉਤੋਂ ਨਾਲ ਅੰਬ ਮੌਸਮ ਦੇ ਨਾਲ ਤੇ ਗਾਲਬ ਦੇ ਜਿਹੜੇ ਉਹ ਕਿਸੇ ਤੇ ਪੂਰੇ ਹੋ ਗਏ ਉਹ ਗਾਲਬ ਵੀ ਅੰਬਾਂ ਦਾ ਸ਼ੌਕੀਨ ਸੀ ਤੇ ਕਿ ਸ਼ੇਰੋ ਸ਼ਾਇਰੀ ਦਾ ਸ਼ੌਕੀਨ ਸੀ ਸੱਜਣ ਦਾ ਘਰ ਬਣਾਓ ਤੇ ਬਣਾਓ ਦਿਲ 'ਚ ਬਣਾਓ वाह क्या बात है सजनी क्या बात है आपकी ਹੁਣ ਤੂੰ ਮੇਰਾ ਪੁੱਤਰ ਹੈ ਤੇ ਤੈਨੂੰ ਮੈਂ ਦਿਲੋਂ ਪਿਆਰ ਨਾ ਕਰਾਂਗੀ ਤੇ ਆ ਮੈਂ ਸੁੱਤੇ ਪਏ ਮੂੰਹ ਚੁੰਮੀ ਜਾਊਂਗੀ ਨਾ ਤੈਨੂੰ ਸਵਾਦ ਨਾ ਮੈਨੂੰ ਸਵਾਦ ਚਲੋ ਫਿਰ ਰੋਟੀ ਪਾਓ ਨਾ ਤੁਸੀਂ ਪਹਿਲੇ ਮੂੰਹ ਚੁੰਮਿਆ ਤੇ ਕੁੱਤਿਆਂ ਦੇ ਮੂੰਹ ਚੁੰਮਦੇ ਹੁੰਦੇ ਕੁੱਤੇ ਉਹ ਕਹਿੰਦੇ ਨਹੀਂ ਕਿਵੇਂ ਚਮਨ ਚਟਣ ਆਏ ਕੁੱਤਾ ਲਾ ਜੀ ਬੇਬੇ ਨੇ ਬਾਬਾ ਜੀ ਪਾਇਆਂ ਦਾ ਸਾਲਨ ਆ ਗਿਆ ਠੀਕ ਹੈ ਇਹ ਅੱਜ ਆਏ ਨੇ ਉਹਦੇ ਬਤਕ ਦੇ ਪਾਏ ਠੀਕ ਹੈ ਇਹ ਬਾਬਾ ਜੀ ਪਿਸ਼ਾਵਰੋਂ ਆਏ ਸੀ ਸਾਡੇ ਇੱਕ ਬਹੁਤ ਹੀ ਅਜ਼ੀਜ਼ ਫੈਮਿਲੀ ਸੀ ਜਿਨ੍ਹਾਂ ਨੇ ਭੇਜੇ ਨੇ ਤੇ ਬਤਕ ਦੇ ਪਾਇਆਂ ਦਾ ਮੈਂ ਤੁਹਾਨੂੰ ਨਜ਼ਾਰਾ ਕਰਾਉਣਾ ਮਾਸ਼ਾਅੱਲਾ ਇਹ ਚੈੱਕ ਕਰੋ ਹਾਂ ਕੱਦੂ ਪਾ ਕੇ ਬਤਕ ਦੇ ਪਾਏ ਪਕਾਏ ਨੇ ਇੱਕ ਮਿੰਟ ਪਾਏ ਨਜ਼ਰ ਨਹੀਂ ਆ ਰਹੇ ਇਹ ਚੈੱਕ ਕਰੋ ਮਾਸ਼ਾਅੱਲਾ ਬਤਕ ਦੇ 2 ਪਾਏ ਨੇ ਠੀਕ ਹੈ ਬਤਕ ਦੇ ਲੈਗ ਪੀਸ ਹੁੰਦੇ ਨੇ ਮੋਟੇ ਸਾਡੇ ਲੈਗ ਪੀਸ ਤਰ੍ਹਾਂ ਹੁਣ ਮੈਂ ਤੁਹਾਨੂੰ ਖਾਣਾ ਤੇ ਖਾ ਕੇ ਇਹਨਾਂ ਦਾ ਨਜ਼ਾਰਾ ਕਰਾਣਾ ਫਿਰ ਦੱਸਦਾ ਕਿ ਬਤਕ ਦੇ ਪਾਏ ਖਾਣੇ ਚਾਹੀਦੇ ਨਹੀਂ ਖਾਣੇ ਚਾਹੀਦੇ ਕਿੰਨਾ ਟੇਸਟ ਹੁੰਦਾ ਪਸੀਨਾ ਇਸ ਵਾਰ ਬਾਬਾ ਜੀ ਪੱਖਾ ਬੰਦ ਕੀਤਾ ਹੋਇਆ ਵਾ ਕਿਉਂਕਿ ਬਾਹਰ ਮੌਸਮ ਠੰਡਾ ਤੇ ਹੁਣ ਏਸੀ ਨਹੀਂ ਚੱਲ ਰਿਹਾ ਪੱਖਾ ਬੰਦ ਕੀਤਾ ਹੋਇਆ ਇਸ ਵਜ੍ਹਾ ਤੋਂ ਕਿਉਂਕਿ ਬਾਬਾ ਜੀ ਵੀਡੀਓ ਬਣਾਓ ਤੇ ਸ਼ੋਰ ਆਂਦਾ ਵਿੱਚ ਮੇਰੀ ਨੂੰ ਪੱਖਾ ਕਿਉਂ ਬੰਦ ਕੀਤਾ
ਪੱਖਾ ਇਸ ਭਲਵਾਨ ਨੇ ਤਾਂ ਬੰਦ ਕੀਤਾ, ਵੀਡੀਓ 'ਚ ਆਵਾਜ਼ ਆਉਂਦੀ ਆ। ਤੇ ਉਹੀ ਤਾਂ ਦੱਸਣ ਲੱਗਾ ਸੀ, ਉਹੀ ਤਾਂ ਦੱਸਣ ਲੱਗਾ ਕਿ ਪੱਖਾ ਚਲਾ ਕੇ ਬੈਠੇ ਆ, ਮੌਸਮ ਠੰਡਾ ਹੈ, ਠੀਕ ਹੈ, ਪੱਖਾ ਈਜ਼ੀ ਸੀ ਇਸ ਟਾਈਮ ਸੀਨ, ਏਸੀ ਬੰਦ ਸੀਗਾ, ਲੇਕਿਨ ਇਹ ਹੈ ਕਿ ਵੀਡੀਓ ਬਣਾਉਣ ਲੱਗਿਆ ਪੱਖਾ ਬੰਦ ਕਰਨਾ ਪੈਂਦਾ, ਨਹੀਂ ਤੇ ਵੀਡੀਓ 'ਚ ਤੁਹਾਨੂੰ ਆਉਂਦਾ ਸ਼ੋਰ। ਹੁਣ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਡਿਸਟਰਬ ਹੋਵੇ, ਤੁਹਾਨੂੰ ਸ਼ੋਰ ਆਵੇ, ਫੀਲ ਹੋਵੇ ਵੀਡੀਓ ਦੇ ਵਿੱਚ, ਛਾਂ ਬੰਦੇ ਤੋਂ ਦਿਮਾਗੀ ਐਲਰਜੀ ਹੋਵੇ, ਕੋਈ ਲੋਕ ਹੈਂਡ ਫ੍ਰੀ ਲਾ ਕੇ ਵੇਖਦੇ ਨੇ। ਇਸ ਵਜ੍ਹਾ ਤੋਂ ਬਾਬਾ ਜੀ ਪੱਖਾ ਬੰਦ ਕਰਕੇ ਭਰਾ ਤੁਹਾਡਾ ਵੀਡੀਓ ਬਣਾਉਂਦਾ। ਹੁਣ ਪੱਖਾ ਕਰਨ ਲੱਗਾ ਮੈਂ ਚਾਲੂ, ਟੈਂਟ ਨਾਲ ਪੱਖਾ ਚਾਲੂ ਹੋਗਾ ਬਾਬਾ ਜੀ, ਤੇ ਹੁਣ ਵੀਡੀਓ ਬਣਾ ਕੇ ਖਾਣਾ ਸ਼ਾਨਾ ਖਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਆ। ਕੀ ਹੁੰਦੇ ਨਾ ਵਾ, ਗੁੜ ਦੀਆਂ, ਦੇਸੀ ਗੁੜ ਦੀਆਂ ਤੇ ਰੇਵੜੀਆਂ ਵਾਲੀਆਂ, ਉਹ ਤਿਲਾਂ ਵਾਲੀਆਂ ਰੇਵੜੀਆਂ ਲੈ ਕੇ ਨਾ, ਠੀਕ ਹੈ, ਤੁਹਾਡੀ ਖਿਦਮਤ 'ਚ ਭਰਾ ਹਾਜ਼ਰ ਹੁੰਦਾ। ਬਣਨੀਆਂ ਸ਼ੁਰੂ ਹੋ ਗਈਆਂ, ਉਹਨਾਂ ਦੀ ਰੈਸਪੀ ਦੱਸਣੀ ਮੈਂ ਅੱਜ। ਹੁਣ ਆਪਾਂ ਖਾ ਲਿਆ ਗੋਲੀਆਂ ਸ਼ੋਲੀਆਂ ਤੇ ਨਾਲੇ ਆਪਣੀ ਜ਼ਿੰਦਗੀ ਦਾ ਸਕੂਨ ਬਣ ਕੇ ਆ ਗਿਆ। ਸਾਡੀ ਜ਼ਿੰਦਗੀ ਦਾ ਸਕੂਨ ਹੈ ਚਾਹ, ਠੀਕ ਹੈ, ਚਾਹ ਚਾਹ ਚਾਹ, ਸੁਬह ਚਾਹ, शाम चाह, दोपहर चाह, रात चाह, हर वे चाह। उस चाह की हमको चाह नहीं कि जिस चाह में हमारी चाह नहीं। तुसी नहीं खानी? लो जी, बेबे ने कहा मैं गोलियां नहीं खानियां, तो मैं कहा चलो असी तो मुड़ गत्त लीए फिर हैं, गोलियां शोलियां गत्त लीए ते गत्त के ते चाह छा पी के ते मुड़ थोड़े ना मिलते हैं। पक्खा माड़ा जिहा मट्ठा को मैं चला देसा, बार बार बहना तो उठना मेरे को बाहु जरा नतंगी देते। ये मुड़ जांगली है कि सुराई की है, ये तुसी मेरे को दसना है, ठीक है। ये गल्लां मैं थोड़े ते छड्डियां ने, तिन्हां चों एक एक गोली गत्तनी है, ਇਹ ਤਿੰਨਾਂ ਗੋਲੀਆਂ 'ਚ ਇੱਕ ਇੱਕ ਗੋਲੀ ਗਤਨੀ ਹੈ। ਤਿੰਨ ਉਹ ਜਿਹੜੀ ਦੂਸਰੀ ਗੋਲੀ ਹੈ ਨਾ, ਉਹ ਇੱਕ ਹੀ ਗੋਲੀ, ਇਹੀ ਗੋਲੀ ਹੈ ਜਿਹੜੀ ਵਿੱਚ ਡੱਬੀ ਫੁੱਲ ਪਈ। ਇਹ ਐਦਾਂ ਪਹਿਲੇ ਮੈਂ ਪਾਣੀ ਬੜਾ ਗੱਤ ਲਵਾਂ। ਇਹ ਪਾਣੀ ਗੱਤਦੇ ਆ ਬੋਤਲ ਵਿੱਚੋਂ। ਇਹ ਪਾਣੀ ਆਪਾਂ ਠੱਲ ਲਿਆ ਗੱਤ ਲਿਆ, ਕੀ ਹੁੰਦਾ ਨਾ, ਹੱਥ ਲਿਆ ਕੀ ਹੱਦ ਲਿਆ। ਇਹ ਪਹਿਲੇ ਆਪਾਂ ਫੜ ਲਿਆ ਗੋਲੀਆਂ, ਮੁੜ 3 ਗੋਲੀਆਂ ਨੇ। ਬਿਸਮਿਲ੍ਲਾਹ ਰਹਿਮਾਨ ਰਹੀਮ। ਗੋਲੀਆਂ ਲਈਆਂ ਨੇ ਆਪਾਂ ਮੁੜ ਗੱਤ। ਹੁਣ ਆਪਾਂ ਲਾਵਾਂਗੇ ਤੇ ਚਾਹ ਦਾ ਤੁੜਕਾ, ਤੇ ਚਾਹ ਦਾ ਤੁੜਕਾ ਲਾ ਕੇ ਤੇ ਲਓ ਜੀ, ਜਿਹੜੀ ਹਾਂਡੀ ਰੋਟੀ ਆਪਾਂ ਖਾਧੀ ਹੈ ਉਹ ਮੜ ਆਪਣੀ ਹੋ ਜਾਏਗੀ ਹਜ਼ਮ, ਤੇ ਬੇਬੇ ਦੇ ਉਹਨੇ ਚ ਡਰਾਮੇ ਵੀ ਹਜ਼ਮ ਹੋ ਜਾਣਗੇ। ਬੇਬੇ ਦੂ ਵਾਲੀ ਡਰਾਮਾ ਤੇ ਡਰਾਮਾ ਗੱਤੀ ਜਾਂਦੀ ਹੈ। ਲੈ ਗੋਲੀ ਮੈਨੂੰ ਲੱਗਦਾ ਮੇਰੇ ਗਲ 'ਚ ਖਲੋਤੀ ਹੈ। ਜ਼ਰਾ ਸਾ ਲਕਸ। ਹਾਂਜੀ, ਵਾਕਸ਼ਾ ਕਰਕੇ ਬਈ ਭਰਾ ਤੁਹਾਡਾ ਆ ਗਿਆ ਵਾਪਸ। ਹਾਏ ਗਰਮੀ ਬੜੀ ਹੈ ਬਾਹਰ ਬਾਬਾ ਜੀ, ਮੀਂਹ ਪੈਂਦਾ ਥੋੜੀ ਜਿਹੀ ਵਾਲ, ਮੀਂਹ ਪੈਂਦਾ ਤੇ ਮੀਂਹ ਪੈਣ ਤੋਂ ਬਾਅਦ ਜਿੱਦਾਂ ਮੀਂਹ ਬੰਦ ਹੁੰਦਾ ਤੇ ਗਰਮੀ ਫੁੱਲ ਹੋ ਜਾਂਦੀ ਹੈ। ਤੇ ਇੱਧਰ ਸੁਗਰਾ ਬੀਬੀ ਬਾਬਾ ਜੀ ਇੱਧਰ ਵੇਚੀ ਜਾਂਦੀ। ਮੌਸਮ ਗਰਮੀ ਦਾ ਤੇ ਜਿਹੜਾ ਨਾ ਪਾਣੀ ਆਲੂ ਬੁਖਾਰੇ ਦਾ ਸ਼ਰਬਤ ਦਾ, ਠੀਕ ਹੈ। क्या कर रही हैं सुगरा बीबी, आप क्या कर रही हैं, क्या हाल चाल है आपके, ठीक है। ਸੁਗਰਾ ਬੀਬੀ ਨੇ ਬਾਬਾ ਜੀ ਰੰਗ ਬਰੰਗੇ ਚੂਚੇ ਆ ਕੇ ਗਰਮੀ ਦੇ ਮੌਸਮ ਦੇ ਵਿੱਚ ਤੇ ਕੀ ਕਰੀ ਜਾ ਰਹੇ ਤੁਸੀਂ? ਕੱਪੜੇ ਛਪੜੇ ਸਵੇਰ ਦੇ ਇਸਤਰੀ ਕਰਕੇ ਰੱਖੇ ਲੈ, ਵੇਖ ਲਓ ਸਾਡਾ ਸੁਸਤਪਨ। ਕੱਪੜੇ ਸਵੇਰ ਦੇ ਇਸਤਰੀ ਕੀਤੇ ਤੇ ਟੇਬਲ ਤੇ ਪਏ ਸੀ ਤੇ ਹੁਣ ਹੈਂਗਰਾਂ 'ਚ ਪਾਉਣ ਲੱਗੇ ਨੇ। ਇਹ ਮੈਨੂੰ ਲੱਗਦਾ ਜਦੋਂ ਬੂਹਾ ਖੋਲਿਆ ਨਾ ਤੇ ਬੂਹੇ ਦੀ ਕੋੜ ਸੁਣ ਕੇ ਜਿਹੜਾ ਨਾ ਛੇਤੀ ਤੇ ਕੱਪੜੇ ਚੱਕੇ ਤੁਸੀਂ ਵੀ। ਸੱਚ ਦੱਸੋ, ਬੂਹੇ ਦੀ ਠੱਕ ਸੁਣ ਕੇ ਚੱਕੇ ਨੇ ਨਾ? ਇਹ ਬੂਹੇ ਦੀ ਠੱਕ ਚੁੱਕ ਕੇ ਸੁਣ ਕੇ ਚੱਕੇ ਨੇ ਨਾ? ਨਹੀਂ ਪਹਿਲਾਂ ਮੈਂ ਸਰਾਣੇ ਜਿਹੜੇ ਤੇਰਾ ਖਲਾਰਾ ਪਾਇਆ ਸੋ ਚੱਕਣ ਲਈ ਸੀ। ਅਸਤਗਫਿਰullah ਜੀ, ਮੈਂ ਲੱਗਦੇ ਆ ਖਲਾਰਾ ਮੈਂ ਤੇ ਜਿਵੇਂ ਆਪਣਾ ਦਾਜ ਖਿਲਾਰਿਆ ਸੀ ਨਾ, ਜਿਵੇਂ ਤੇਰਾ ਖਲਾਰਾ ਪਾਇਆ ਹੋਇਆ ਸੀ। ਤੁਸੀਂ ਨਾ ਬੰਦੇ ਦੇ ਪੁੱਤਰ ਬਣ ਜਾਓ ਤੇ ਪੂਰਾ ਨਾ ਕੰਮ ਟਕਾ ਕਰ ਲਿਆ ਕਰੋ, ਪੂਰਾ ਹਿਲ ਜੁਲ ਲਿਆ ਕਰੋ ਸਾਰੀ ਦਿਹਾੜੀ। ਬਹਿਣ ਮੈਂ ਬੰਦੇ ਦਾ ਪੁੱਤਰ ਬਣ ਜਾ ਤੂੰ, ਮੈਂ ਬੰਦੇ ਦਾ ਪੁੱਤਰ ਹਾਂ, ਤੂੰ ਬੰਦੇ ਦਾ ਪੁੱਤਰ ਹੈ ਨਾ। ਹਰ ਗੱਲ ਦਾ ਜਵਾਬ ਹੈ ਇੱਕ। ਤੇ ਐਸ ਬੁੱਢੀ ਕੋਲ ਹਰ ਗੱਲ ਦਾ ਜਵਾਬ। ਕੋਈ ਐਸੀ ਗੱਲ ਨਹੀਂ ਹੁੰਦੀ ਜਿਹੜੀ ਗੱਲ ਦਾ ਐਸ ਬੁੱਢੀ ਕੋਲ ਜਵਾਬ ਨਾ ਹੋਵੇ। ਇਹ ਬੁੱਢੀ ਨੇ ਨਾ ਪਤਾ ਨਹੀਂ ਕੀ ਕੋਈ ਕੰਟੈਕਟ ਕੀਤਾ ਉਦੋਂ ਗੂਗਲ ਦੇ ਨਾਲ। ਕੋਈ ਗੱਲ ਤੁਸੀਂ ਸਵਾਲ ਕਰਨਾ ਤੇ ਇਹਨੂੰ ਗੂਗਲ ਨੇ ਟੱਕ ਕਰਕੇ ਨਾ, ਤੂੰ ਸਿਰੀ ਨੇ ਇਹਨੂੰ ਆਨਸਰ ਦੇਣਾ। ਸਿਰੀ ਦੇ ਵਿੱਚ ਸਿਰੀ ਆਨਸਰ ਭੇਜਦੀ, ਸਿਰੀ ਦੇ ਵਿੱਚ ਟੱਕ ਕਰਕੇ ਤੇ ਅਗਲੀ ਜਿਹੜੀ ਨਾ ਦੂਸਰੀ ਸਿਰੀ ਟੱਕ ਕਰਕੇ ਬੋਲ ਪੈਂਦੀ, ਕਹਿੰਦੀ ਓਕੇ ਗੂਗਲ। ਲਓ ਜੀ, ਸਿਰੀ ਦੀ ਜਿਹੜੀ ਨਾ ਆਪਦੇ ਸਿਰੀ ਦੇ ਵੀ ਆਪਦੇ ਕੱਪੜੇ ਤੈਅ ਕਰੀ ਜਾ ਰਹੀ ਹੈ ਤੇ ਸਿਰੀ ਦੇ ਵੀ ਇਸ ਤੋਂ ਪਹਿਲੇ ਆਪਣੇ ਕੱਪੜੇ ਤੈਅ ਕਰੇ ਤੇ ਆਪਾਂ ਇੱਥੇ ਕਰਦੇ ਹਾਂ ਅੱਜ ਦਾ ਵਲੋਗ ਐਂਡ, ਕਿਉਂਕਿ ਗਰਮੀ ਬਹੁਤ ਲੱਗ ਰਹੀ ਪਈ ਐ। ਬਾਬਾ ਜੀ ਮੈਨੂੰ ਐ ਪਸੀਨਾ ਕਿਤੇ ਵੀ ਐਮਰਜੈਂਸੀ ਲੋੜ ਪੈ ਜਾਂਦੀ ਹੈ ਚੁੱਕ ਕੇ ਚਾਦਰ ਉੱਤੇ ਲੈ ਲੈਂਦਾ। ਹਾਂ ਠੀਕ ਹੈ ਚਾਦਰ ਤੋਂ ਬਗੈਰ ਤਾਂ ਜਾ ਨਹੀਂ ਸਕਦਾ। ਇਹ ਡੇਲੀ ਇਹੀ ਗੱਲ ਹੁੰਦੀ, ਐਮਰਜੈਂਸੀ ਪੈਂਦੀ ਮੈਂ ਕੱਪੜੇ ਇਸਤਰੀ ਕਰਨੇ ਠੇਕੀ ਡੇਲੀ ਕਰਕੇ ਘਰੇ ਪਾ ਲੈਂਦੇ ਨੇ। ਇਹ ਐਮਰਜੈਂਸੀ ਪਤਾ ਨਹੀਂ ਕਿਹੜੀ ਪੈਣੀ ਹੈ, ਕਿੱਥੇ 1122 ਚੱਲਣੀ ਹੈ। ਚਲੋ ਜੀ, ਇੱਥੇ ਆਪਾਂ ਕਰਦੇ ਅੱਜ ਦਾ ਵਲੋਗ ਐਂਡ। ਉਮੀਦ ਹੈ ਕਿ ਤੁਹਾਨੂੰ ਸਾਡਾ ਵੈਲਕਮ ਬੈਕ ਵਾਲਾ ਵਲੋਗ ਅੱਛਾ ਲੱਗੇਗਾ। ਕੀ ਹੋ ਗਿਆ ਆ ਮੁੰਡਾ ਤਾਂ ਇੱਕ ਬੋਲਣ ਨਹੀਂ ਦਿੰਦਾ, ਸਾਹ ਨਹੀਂ ਲੈਣ ਦਿੰਦਾ। ਬੋਲਣਾ ਬੰਦੇ ਦਾ ਪੁੱਤਰ ਕੁਝ ਬੋਲਣਾ ਨਹੀਂ। ਤੂੰ ਮੈਨੂੰ ਇਹ ਦੱਸ, ਇਹ ਬੰਦੇ ਦਾ ਪੁੱਤਰ ਬਣ ਕੇ ਆ ਇੱਕ ਜਿਹੜੇ ਧੀਆਂ ਪੁੱਤਰ ਮਾਵਾਂ ਨਾਲ ਐਵੇਂ ਕਰਦੇ ਆ ਮਾਵਾਂ ਬਾਪਾਂ ਨਾਲ ਕਿਦਾਂ? ਅੱਜ ਦਾ ਇਹ ਬੰਦੇ ਦਾ ਪੁੱਤਰ ਬਣ
ਉਹ ਤੈਨੂੰ ਮੈਨੂੰ ਇਹ ਦੱਸ ਜੇ ਮੈਂ ਬੰਦੇ ਦਾ ਪੁੱਤ ਤੇ ਤੂੰ ਅੱਗੋਂ ਬੰਦੇ ਦਾ ਪੁੱਤ ਜੰਮਿਆ ਨਾ ਯੈਸ ਆਲਰਾਈਟ ਮਾਈ ਜੇ ਮੈਂ ਲੇਡੀ ਜਾਨਵਰ ਹੁੰਦਾ ਤਾਂ ਤੂੰ ਵੀ ਜਾਨਵਰ ਹੀ ਹੋਣਾ ਸੀ ਯੈਸ ਆਲਰਾਈਟ ਮਾਈ ਲੇਡੀ ਹਾਂ ਇਹ ਕਿਹਨਾਂ ਦੀਆਂ ਔਲਾਦਾਂ ਇਦਾਂ ਦੀਆਂ ਵਾ ਜਿਹੜੀਆਂ ਸਾਰਿਆਂ ਏਦਾਂ ਦੀ ਦੀਆਂ? ਸਾਰਿਆਂ ਦੀ ਸਾਰਿਆਂ ਦੀਆਂ ਆਪਾਂ ਸਾਰਿਆਂ। ਸਾਡੀਆਂ ਔਲਾਦਾਂ ਤਾਂ ਨਾ ਵੱਖਰੀਆਂ ਹੀ ਆ ਆਊਟ ਬਟੂਟ ਉਟ ਬਟੂਟ ਮਾਂ ਪਿਓ ਨੂੰ ਵੀ ਵਿੱਚ ਹੀ ਦਸੀ ਰੱਖਦੇ ਬੇਲੀਆਂ ਸੱਜਣਾ ਤਰ੍ਹਾਂ ਤੇ ਸਹੀ ਹੈ ਨਾ ਭੈਣਾ ਭਰਾਵਾਂ ਨੂੰ ਵੀ ਸਾਰਿਆਂ ਨਾਲ ਇੱਕੋ ਜਿਹੇ ਰਹਿੰਦੇ ਪਹਿਲੇ ਆਪਦੇ ਘਰ ਨਾਲ ਬੇਲੀਆਂ ਸੱਜਣਾ ਤਰ੍ਹਾਂ ਰਵੋ ਤੇ ਫਿਰ ਬਾਹਰ ਦੇ ਨਾਲ ਬੇਲੀਆਂ ਸੱਜਣਾ ਤਰ੍ਹਾਂ ਰਵੋ ਠੀਕ ਹੈ ਸਭ ਤੋਂ ਪਹਿਲੇ ਆਪਣਾ ਘਰ ਤੇ ਬਾਅਦ ਚ ਬਾਹਰ ਦੇ ਗੱਲ ਇਦਾਂ ਹੀ ਹੈ ਠੀਕ ਹੈ ਬੇਬੇ ਨੇ ਮੈਨੂੰ ਵਲੌਗ ਨਹੀਂ ਐਂਡ ਕਰ ਦੇਣਾ ਲੰਮਾ ਲੈ ਜਾਣਾ ਲੇਕਿਨ ਮੈਨੂੰ ਹੁਣ ਇਸ ਟਾਈਮ ਗਰਮੀ ਲੱਗਦੀ ਪਸੀਨਾ ਬਸ ਬਾਬਾ ਜੀ ਇੱਥੇ ਹੁਣ ਟਾਈਮ ਵੱਜ ਗਿਆ 11 ਵੱਜ ਗਏ ਨੇ ਰਾਤ ਦੇ ਠੀਕ ਹੈ ਇੱਥੇ ਆਪਾਂ ਕਰਦੇ ਅੱਜ ਦਾ ਵਲੌਗ ਐਂਡ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਕਰੋ ਸਬਸਕ੍ਰਾਈਬ ਇਨਸ਼ਾਅੱਲਾ ਮਿਲਦਾ ਸੁਬਾਹ ਇੱਕ ਨਵੇਂ ਵਲੌਗ ਦੇ ਵਿੱਚ ਠੀਕ ਹੈ ਇਹ ਅੱਜ ਆਪਣਾ ਹੋ ਗਿਆ ਵੈਲਕਮ ਬੈਕ ਕਿਉਂਕਿ ਬੇਬੇ ਥੱਕ ਗਈ ਸੀ ਬੇਬੇ ਕਹਿੰਦੀ ਸੀ ਪੁੱਤਰ ਤੂੰ ਇੰਨੇ ਦਿਨ ਹੋ ਗਏ ਵਲੌਗ ਨਹੀਂ ਬਣਾ ਰਿਹਾ ਤੇ ਚੱਲ ਕਰ ਹੁਣ ਸ਼ੁਰੂ ਦੁਬਾਰਾ ਤੇ ਮੈਂ ਕਿਹਾ ਚਲੋ ਕਹਿੰਦੀ ਹੁਣ ਹਾਲ ਚਾਲ ਬਿਹਤਰ ਹੋ ਗਏ ਨੇ ਤੇ ਚੱਲ ਪੁੱਤਰ ਫੜ ਕੈਮਰਾ ਤੇ ਮੈਂ ਕਿਹਾ ਠੀਕ ਹੈ ਆਪਾਂ ਕੈਮਰਾ ਫੜ ਕੇ ਆਪਾਂ ਤੁੱਤ ਸ਼ੁਰੂ ਕਰ ਦਿੰਦੇ ਆ ਤੇ ਆਪਾਂ ਕਰਦੇ ਤਾਂ ਬੇਬੇ ਨੇ ਚਾਦਰਾਂ ਛੱਦਰਾਂ ਪਾ ਲੈਣੇ ਹੈਗਰ ਚ ਇਹ ਪਾਓ ਪਾ ਕੇ ਤੇ ਕੱਪੜੇ ਫਿਰ ਸਮੇਟੋ ਤੇ ਓਕੇ ਬਾਏ ਟਾਟਾ ਹੱਥ ਲਾ ਦਿਓ ਬਾਏ ਬਾਏ